ਸਿੱਖ ਰਾਜ ਦਾ ਮੁੱਢ ਬੰਨਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ ਬੈਰਾਗ ਤੋਂ ਸ਼ਹਾਦਤ ਸਰਲੇਖ ਹੇਠ ਗੁਰਮਤਿ ਸਮਾਗਮ ਕਰਵਾਏ ਗਏ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਅਤੇ ਗੁਰਦੁਆਰਾ ਸੰਤ ਸਾਗਰ ਵਿੱਚ ਹੋਏ ਇਹਨਾਂ ਸਮਾਗਮਾਂ ਵਿੱਚ ਸਿੱਖ ਸੰਗਤਾਂ ਨੇ ਬੜੀ ਹੀ ਸ਼ਰਧਾ ਭਾਵਨਾ ਨਾਲ ਇਕੱਤਰਤਾ ਕੀਤੀ। ਗੁਰਦੁਆਰਾ ਸੰਤਸਰ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਗੁਰਬਾਣੀ ਕਥਾ ਕੀਰਤਨ ਨਾਲ ਗੁਰੂ ਘਰ ਦੇ ਕਥਾਵਾਚਕਾਂ, ਰਾਗੀ ਢਾਡੀਆਂ ਅਤੇ ਕੀਰਤਨੀਆਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ, ਜਿਨ੍ਹਾਂ ਵਿੱਚ ਭਾਈ ਅਮਰੀਕ ਸਿੰਘ ਗੁਰਦਾਸਪੁਰੀ ਦਾ ਰਾਗੀ ਜਥਾ, ਕਥਾਵਾਚਕ ਭਾਈ ਸੁਰਜੀਤ ਸਿੰਘ ਜ਼ਖਮੀ, ਮੋਹਨ ਸਿੰਘ ਬਡਾਣਾ ਦੇ ਢਾਡੀ ਜਥੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਢਾਡੀ ਜਥਾ ਸ਼ਾਮਲ ਰਹੇ। ਡਾਕਟਰ ਅਮਰਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਿਰਜੇ ਰਾਜਨੀਤਿਕ ਅਤੇ ਆਰਥਿਕ ਢਾਂਚੇ ਵਿੱਚ ਮੀਰੀ ਪੀਰੀ ਦੇ ਸਿਧਾਂਤਾਂ ਦੀ ਝਲਕ ਦਾ ਵਿਸਥਾਰ ਨਾਲ ਵਰਣਨ ਕੀਤਾ। ਤੇ ਅੱਜ ਜਦੋਂ ਅਸੀਂ ਦੁਨੀਆ 'ਚ ਦੇਖਦੇ ਹਾਂ, ਇੱਕ ਵੱਡਾ ਮੁਲਕਾਂ ਦਾ ਸਮੂਹ ਕ੍ਰਿਸਚੀਅਨਿਟੀ 'ਚ ਯਕੀਨ ਰੱਖਣ ਵਾਲਾ ਹੈ, ਇਸ ਦੇ ਲਈ ਸ਼ਬਦ ਕ੍ਰਾਸ ਟੂ ਕਰਾਊਨ ਅਕਸਰ ਇਸਤੇਮਾਲ ਕੀਤਾ ਜਾਂਦਾ ਹੈ। ਪਰ ਜੇ ਅਸੀਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਦੇਖੀਏ, ਮੈਨੂੰ ਜਿਹੜਾ ਸਬਜੈਕਟ ਦਿੱਤਾ ਗਿਆ ਹੈ ਉਹ ਇਹ ਹੈ ਕਿ ਮੀਰੀ ਪੀਰੀ ਦੇ ਕਨਸੈਪਟ ਦੀ ਝਲਕ ਬਾਬਾ ਬੰਦਾ ਸਿੰਘ ਬਹਾਦਰ ਦੇ ਦੌਰ ਦੇ ਰਾਜਨੀਤਿਕ ਤੇ ਆਰਥਿਕ ਢਾਂਚੇ ਵਿੱਚੋਂ। ਲੇਕਿਨ ਜੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਾਰਟ ਲਿਵਡ ਜਿਹੜਾ ਪੀਰੀਅਡ, ਜਿਹੜਾ ਸਿੱਖ ਰਾਜ ਹੈ, ਇਸ ਗੱਲ ਦਾ ਧਿਆਨ ਰਹੇ, ਬਹੁਤ ਵਾਰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਦਸ਼ਾਹ ਲਫ਼ਜ਼ ਨਾਲ ਸੰਬੋਧਨ ਕਰਦੇ ਹਾਂ, ਜਾਂ ਕੋਈ ਉਹਨਾਂ ਨੇ ਨਾ ਕੋਈ ਉਹ ਤਖਤ 'ਤੇ ਬੈਠੇ, ਨਾ ਉਹਨਾਂ ਨੇ ਕੋਈ ਕਲਗੀ ਲਗਾਈ ਬਾਦਸ਼ਾਹਾਂ ਵਾਲੀ, ਨਾ ਉਹਨਾਂ ਨੇ ਆਪਣੇ ਆਪ ਨੂੰ ਬਾਦਸ਼ਾਹ ਡਿਕਲੇਅਰ ਕੀਤਾ, ਨਾ ਸਰਹੰਦ ਦੇ ਵਿੱਚ ਕੋਈ ਦਰਬਾਰ ਹੋਇਆ ਜਿਹਦੇ 'ਚ ਉਹਨਾਂ ਦਾ, ਜਿਹਨੂੰ ਰਾਜ ਅਭਿਸ਼ੇਕ ਕਿਹਾ ਜਾਂਦਾ ਸੀ, ਇਹ ਹੋਇਆ। ਜੇ ਰਾਜ ਸਥਾਪਿਤ ਹੁੰਦਾ, ਕਿਉਂਕਿ ਜੇ ਅਸੀਂ ਉਸ ਰਾਜ ਦੇ ਢਾਂਚੇ ਨੂੰ ਸਮਝਣਾ ਹੈ, ਸ਼ਾਰਟ ਲਿਵਡ ਹੈ। ਮੀਰੀ ਪੀਰੀ ਦੇ ਸਿਧਾਂਤ ਦੀ ਮੌਜੂਦਾ ਦੌਰ ਵਿੱਚ ਭੂਮਿਕਾ ਅਤੇ ਮਹੱਤਵ ਦਾ ਬਿਆਨ ਭਾਈ ਹਰਿੰਦਰ ਸਿੰਘ ਸਿੱਖਰੀ ਨੇ ਬੜੇ ਹੀ ਸੁਚੱਜੇ ਬੋਲਾਂ ਨਾਲ ਕੀਤਾ। ਸਾਨੂੰ ਵੀ ਜਦ ਅਸੀਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਗੱਲਾਂ ਕਰ ਰਹੇ ਹਾਂ ਮੀਰੀ ਪੀਰੀ ਦੀਆਂ ਕੰਪਲੀਟ ਸੋਵਰੈਨਿਟੀ ਤੋਂ, ਉਹਦਾ ਸਾਡਾ ਟੀਚਾ ਹਰ ਵੇਲੇ ਰਹੂਗਾ ਤੇ ਪਹਿਲੇ ਦਿਨ ਤੋਂ ਰਿਹਾ। ਬਟ ਜਦ ਤੱਕ ਉੱਥੇ ਨਹੀਂ ਪਹੁੰਚ ਪਾ ਰਹੇ ਹਾਂ, ਇੰਪਰਫੈਕਟ ਸਿਸਟਮ ਦੇ ਵਿੱਚ ਮੀਰੀ ਪੀਰੀ ਦੇ ਆਈਡੀਏ ਨੂੰ, ਮੀਰੀ ਪੀਰੀ ਦੇ ਇੰਸਟੀਟਿਊਸ਼ਨ ਨੂੰ ਕਿਸ ਤਰ੍ਹਾਂ ਲਾਗੂ ਕਰਾਈਏ, ਸੰਸਥਾਵਾਂ ਦਾ ਇਹ ਜ਼ੋਰ ਲੱਗਣਾ ਚਾਹੀਦਾ। ਜੇ ਇਹ ਕੰਮ ਅਸੀਂ ਕਰਦੇ ਹਾਂ, ਕਿਉਂਕਿ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਨੂੰ ਵੀ 18 ਮਹੀਨੇ 20 ਮਹੀਨੇ ਲੱਗੇ ਸੀ, ਬਟ 20 ਮਹੀਨਿਆਂ ਵਿੱਚ ਪੂਰਾ ਕਰ ਲਿਆ ਸੀ। ਤੇ ਉਸ ਤੋਂ ਬਾਅਦ ਛੋਟਾ ਘੱਲੂਘਾਰਾ ਵੀ ਹੋਇਆ, ਵੱਡਾ ਘੱਲੂਘਾਰਾ ਵੀ ਹੋਇਆ, ਫਿਰ 1765 ਵਿੱਚ ਲਾਹੌਰ ਫਤਿਹ ਹੋਇਆ ਸੀ। ਇਹ ਜਿਹੜਾ ਅਸੀਂ ਰਸ਼ਟ ਹੈਗੇ ਨਾ, ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ ਇੰਸਟੈਂਟ ਗ੍ਰੈਟੀਫਿਕੇਸ਼ਨ, ਕਿ ਮੇਰੇ ਵੇਲੇ ਹੀ, ਮੇਰੇ ਥੱਲੇ ਹੀ ਹੋ ਜਾਵੇ ਤਾਂ ਕਿ ਮੇਰੀ ਲੈਗੇਸੀ ਬਣ ਜਾਵੇ, ਤਾਂ ਕਦੇ ਕੁਝ ਨਹੀਂ ਹੋ। ਬਾਬਾ ਬੰਦਾ ਸਿੰਘ ਬਹਾਦਰ ਨੂੰ ਤਾਂ ਗੁਰੂ ਦਾ ਥਾਪੜਾ ਸੀ। ਅਸੀਂ ਅਜੇ ਗੁਰੂ ਦਾ ਥਾਪੜਾ ਇੱਕ ਦੂਜੇ ਨੂੰ ਕਹਿ ਦਿੰਦੇ ਹਾਂ, ਅਜੇ ਗੁਰੂ ਦਾ ਜੇ ਲੈ ਲਿਆ ਪਤਾ ਕਿਵੇਂ ਲੱਗੂ? ਜਦ ਜਿਹੜਾ ਭੈ ਹੈਗਾ, ਜਦ ਡਰ ਹੈਗਾ, ਜਦ ਇਹ ਸਾਡੇ 'ਚੋਂ ਖਤਮ ਹੋ ਜੂ। ਆਓ ਆਪਾਂ ਇਹ ਅਰਦਾਸ ਕਰੀਏ ਕਿ ਜਿਹੜੇ ਸੂਰਮਿਆਂ ਨੂੰ ਤੇ ਜਿਹੜੇ ਇਤਿਹਾਸ ਨੂੰ ਮੁੱਖ ਰੱਖ ਕੇ ਮੀਰੀ ਪੀਰੀ ਦੇ ਇੰਸਟੀਟਿਊਸ਼ਨ ਦੀ ਆਪਾਂ ਗੱਲਾਂ ਕਰ ਰਹੇ ਹਾਂ, ਉਹਨਾਂ ਤੋਂ ਪ੍ਰੇਰਣਾ ਲੈਂਦੇ ਹੋਏ ਪ੍ਰਭ ਹੋ ਕਿਰਪਾਲ ਦਿਆਲ ਜਿਹੜੇ ਲਫ਼ਜ਼ ਨੇ, ਅਸੀਂ ਇਹ ਮੰਗੀਏ ਗੁਰੂ ਕੋਲੋਂ ਕਿ ਸਾਡਾ ਵੀ ਡਰ ਖਤਮ ਕਰ ਦੇਵੇ, ਤਾਂ ਕਿ ਜਿਹੜੇ ਸਾਡੇ ਧਾਰਮਿਕ ਲੀਡਰ ਬਣ ਗਏ ਨੇ, ਜਿਹੜੇ ਸਾਡੇ ਪੋਲੀਟੀਕਲ ਲੀਡਰ ਬਣ ਗਏ ਨੇ, ਅਸੀਂ ਇਹਨਾਂ ਨੂੰ ਕਿਵੇਂ ਸਾਈਡ 'ਤੇ ਕਰਕੇ ਆਪਣੇ ਵਿੱਚੋਂ ਮੀਰੀ ਪੀਰੀ ਦੀ ਜੋਤ ਕਿਵੇਂ ਜਗਾਉਣੀ ਆ, ਗੁਰਸਾਖੀ ਜੋਤ ਪ੍ਰਗਟ ਹੋਏ ਕਰਕੇ ਕਿਵੇਂ ਜਗਾਉਣੀ ਆ। ਫਿਰ ਸਾਨੂੰ ਪਤਾ ਲੱਗ ਜੂ ਕਿ ਇੰਪਰਫੈਕਟ ਤਰੀਕਿਆਂ ਦੇ ਵਿੱਚ ਵੀ, ਇਹ ਭਾਈ ਗੁਰਦਾਸ ਜੀ ਨੇ ਲਿਖਿਆ, ਮੈਂ ਇੱਥੇ ਗੱਲ ਸਮਾਪਤ ਕਰ ਰਿਹਾ, ਕਹਿੰਦੇ ਫਿਰ ਪਤਾ ਲੱਗ ਜਾਂਦਾ ਆਸਾ ਵਿੱਚ ਨਿਰਾਸ ਗਤ। ਆਪਾਂ ਇਕੱਲੇ ਨਿਰਾਸ਼ ਰਹਿ ਜਾਂਦੇ ਆ ਨਾ। ਦੇਖੋ ਦੋਨਾਂ ਲਫ਼ਜ਼ਾਂ ਦਾ ਸੇਮ ਰੂਟ ਹੈਗਾ, ਆਸਾ ਵਿੱਚ ਨਿਰਾਸ ਗਤ। ਗਤੀ ਹੁੰਦੀ ਹੈ ਮੂਵਮੈਂਟ। ਕਹਿੰਦੇ ਫਿਰ ਸਿੱਖਾਂ ਦਾ ਮੂਵਮੈਂਟ ਕਿਵੇਂ ਹੈ? ਉਹ 6ਵੇਂ ਪਾਤਸ਼ਾਹ ਬੜੇ ਦੀ ਗੱਲ ਕਰ ਰਹੇ ਨੇ, ਉਸ ਵੇਲੇ ਬੜੀ ਨਿਰਾਸ਼ਾ ਪੈਦਾ ਕੀਤੀ ਜਾਂਦੀ ਸੀ। ਕਹਿੰਦੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਆਸ਼ਾ ਤੇ ਨਿਰਾਸ਼ਾ ਇਕੱਠੀਆਂ ਚੱਲਦੀਆਂ ਨੇ, ਤੇ ਨਿਰਾਸ਼ਾ ਦੀ ਤਿਆਰੀ ਹੋਣੀ ਚਾਹੀਦੀ ਹੈ ਕਿ ਕੰਮ ਨਹੀਂ ਪੂਰਾ ਹੋਊ, ਬਟ ਗੁਰੂ ਨੂੰ ਮੁੱਖ ਰੱਖ ਕੇ ਕੰਮ ਕਰੀ ਚੱਲੋ। ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ ਕਿ ਹੋਪ ਹੋਣੀ ਚਾਹੀਦੀ ਹੈ ਗੁਰੂ ਦੇ ਵਿੱਚ, ਤੇ ਲੋਕਾਂ ਦੇ ਵਿੱਚ ਤਾਂ ਪਤਾ ਨਹੀਂ ਕਿਹਨੇ ਕਿਸ ਵੇਲੇ ਕਿਹੜਾ ਪੁੱਠਾ ਕੰਮ ਕਰ ਦੇਣਾ। ਸੋ ਆਸਾ ਵਿੱਚ ਨਿਰਾਸ ਗਤ ਅਸੀਂ ਕ੍ਰੀਏਟ ਕਰੀਏ, ਇਹ ਅਰਦਾਸ ਕਰੀਏ ਤਾਂ ਕਿ ਅਸੀਂ ਵੀ ਮੀਰੀ ਪੀਰੀ ਨੂੰ ਆਪਣੀ ਲਾਈਫ ਵਿੱਚ ਲਿਆਈਏ, ਆਪਣੇ ਜਥੇਬੰਦੀਆਂ ਦੀ ਲਾਈਫ ਵਿੱਚ ਲਿਆਈਏ,
ਤਾਂ 2021 ਦੇ ਵਿੱਚ ਮੀਰੀ ਪੀਰੀ ਨੂੰ ਕਿਵੇਂ ਸੁਰਜੀਤ ਕਰਨਾ ਜਾਂ ਪੁਨਰ ਸੁਰਜੀਤ ਕਰਨਾ, ਇਹਦੇ ਵੱਲ ਤਵੱਜੋ ਦੇਣ ਜੋਗੇ ਹੋਈਏ। ਇਹਨਾਂ ਸ਼ਬਦਾਂ ਨਾਲ ਦਾਸ ਖੇਮਾ ਦਾ ਜਾਚਕ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬੈਰਾਗ ਤੋਂ ਬਹਾਦਰ ਅਤੇ ਬਹਾਦਰੀ ਤੋਂ ਸ਼ਹਾਦਤ ਤੱਕ ਦੇ ਸਫ਼ਰ ਦੀ ਗਾਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੇਖੋ ਇਹ ਬਹਾਦਰੀ, ਉਹ ਕੱਲਾ ਹੀ ਬਹਾਦਰ ਨਹੀਂ ਬਣਿਆ, ਉੱਥੇ ਤਾਂ ਉਹਦੇ ਬੈਰਾਗੀਆਂ ਕੋਲੋਂ ਇੱਕ ਵੀ ਉਹਦੇ ਨਾਲ ਨਹੀਂ ਆਇਆ। ਜਦੋਂ ਕੋਲੋਂ ਬਹਾਦਰ ਬਣ ਕੇ ਤੁਰਿਆ, ਉਹਨੂੰ ਗੜੀ ਦੇ ਵਿੱਚੋਂ ਜਿੰਨੇ 750 ਸਿੰਘ ਉਹਦੇ ਨਾਲ ਪਕੜਿਆ ਗਿਆ, ਸਾਰੇ ਦੇ ਸਾਰੇ ਸ਼ਹੀਦ ਹੋ ਗਏ। ਇੱਕ ਵੀ ਬੈਰਾਗੀ ਉਹ ਨਹੀਂ ਬਚਿਆ, ਇੱਕ ਵੀ ਨਹੀਂ ਐਸਾ ਜਿਹੜਾ ਬਹਾਦਰੀ ਤੋਂ ਡੋਲਿਆ ਹੋਵੇ। ਇਹ ਹੈ ਬਹਾਦਰੀ। ਫਰਕਸ਼ੀਅਰ ਕਹਿੰਦਾ ਹੈ ਭਈ ਅੱਜ ਕਿੰਨੇ ਸਿੰਘ ਲੈ ਕੇ ਗਿਆ ਸੀ ਕੱਢ ਕੇ ਜੇਲ੍ਹ ਚੋਂ? ਉਹ ਕਹਿੰਦੇ 100। ਕਹਿੰਦਾ ਕਿੰਨੇ ਧਰਮ ਤੋਂ ਪਤਿਤ ਹੋਏ, ਕਿੰਨੇ ਇਸਲਾਮ ਧਾਰਨ ਕਰ ਗਏ? ਉਹ ਕਹਿੰਦਾ ਇੱਕ ਵੀ ਨਹੀਂ, ਇੱਕ ਵੀ ਨਹੀਂ। 100 ਨੂੰ ਲੈ ਕੇ ਜਾਣਾ, ਸਵੇਰ ਤੋਂ ਸ਼ਾਮ ਤੱਕ 100 ਨੂੰ ਮਨਾਉਂਦਿਆਂ, ਲਾਲਚ ਦਿੰਦਿਆਂ, ਡਰ ਦਿੰਦਿਆਂ, ਉਹਨਾਂ ਸਾਹਮਣੇ ਦੂਜਿਆਂ ਦੇ ਸਿਰ ਉਤਾਰਦਿਆਂ ਸਵੇਰ ਤੋਂ ਸ਼ਾਮ ਹੋ ਜਾਂਦੀ, ਪਰ ਇੱਕ ਵੀ ਨਹੀਂ ਜੇ ਡੋਲਦਾ। ਇਹ ਹੈ ਬਹਾਦਰੀ ਸਾਡੀ। ਆਖਰਕਾਰ ਸਾਹਮਣੇ ਘਰ ਵਾਲੀ ਬੈਠੀ, ਉਹਦਾ ਬੱਚਾ ਬੈਠਾ ਹੈ, ਅਤੇ ਇੱਧਰਲੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਬੈਠਾ। ਉਹਨੂੰ ਸਮਝਾਇਆ ਤੂੰ ਬੱਚਿਆਂ ਦਾ ਦਰਦ ਨਹੀਂ ਵੇਖ ਸਕਦਾ। ਜਦੋਂ ਮਿਰਗਣੀ ਦੇ ਬੱਚੇ ਦੇਖੇ ਤੂੰ ਉਦੋਂ ਵੀ ਬਦਲਿਆ, ਜਦੋਂ ਗੁਰੂ ਗੋਬਿੰਦ ਸਿੰਘ ਨੇ ਬੱਚਿਆਂ ਦੀ ਗੱਲ ਸੁਣੀ ਤੂੰ ਉਦੋਂ ਵੀ ਬਦਲਿਆ, ਅਤੇ ਅੱਜ ਤੇਰੇ ਸਾਹਮਣੇ ਫਿਰ ਬੱਚੇ ਦੀ ਕਹਾਣੀ ਆਉਣੀ, ਤੂੰ ਉਦੋਂ ਵੀ ਬਦਲ ਜਾਣਾ। ਪਰ ਅਸੀਂ ਚਾਹੁੰਦੇ ਬੱਚਾ ਗੁਆ ਕੇ ਬਦਲਿਆ, ਫਿਰ ਕਾਹਦਾ ਬਦਲਿਆ? ਤੂੰ ਪਹਿਲਾਂ ਹੀ ਬਦਲ ਜਾ। ਉਹ ਕਹਿੰਦਾ ਮੈਂ ਉਨਾ ਚਿਰ ਬਦਲਿਆ ਸੀ ਜਿੰਨਾ ਚਿਰ ਉਹਨਾਂ ਨੇ ਮੈਨੂੰ ਨਹੀਂ ਸੀ ਬਦਲਾਇਆ। ਹੁਣ ਮੈਨੂੰ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਇਹੋ ਜਿਹਾ ਬਦਲਾ ਦਿੱਤਾ ਵੀ ਹੁਣ ਮੈਂ ਨਹੀਂ ਬਦਲਣਾ, ਹੁਣ ਨਾ ਗੁਰੂ ਨੇ ਬਦਲਣਾ, ਹੁਣ ਤਾਂ ਤੋੜ ਹੀ ਨਿਭੇਗਾ। ਉਹ ਕਹਿਣ ਲੱਗੇ ਤੇਰੇ ਕੋਲੋਂ ਦੇਖ ਨਹੀਂ ਹੋਣਾ। ਚੁੱਕਿਆ ਬੱਚੇ ਨੂੰ ਸਾਹਮਣੇ ਪਾ ਕੇ ਲੰਮਾ, ਅਤੇ ਉਹਦੇ ਸੀਨੇ 'ਚ ਖੰਜਰ ਖੋਭਿਆ, ਅਤੇ ਕਾੜ ਕਾੜ ਕਰਕੇ ਹੱਡੀਆਂ ਤੋੜ ਕੇ ਉਹਦਾ ਤਰਫ ਦਾ ਕਲੇਜਾ ਕੱਢ ਕੇ ਬੰਦੇ ਬਹਾਦਰ ਦੇ ਮੂੰਹ 'ਚ ਟੁੰਨ ਦਿੱਤਾ। ਜਦੋਂ ਆਪਣੇ ਪੁੱਤ ਦੇ ਖੂਨ ਨਾਲ ਲਿਬੜਿਆ ਹੋਇਆ ਦਾੜਾ ਆਪਣੇ ਮੂੰਹ ਤੋਂ ਆਪਣੇ ਪੁੱਤ ਦੇ ਲਹੂ ਦਾ ਭਿੱਜਿਆ ਹੋਇਆ ਉਹ ਦਿਲ ਕੱਢਿਆ, ਅਤੇ ਆਖਰ ਉਹਨੇ ਰੱਜ ਕੇ ਜਕਾਰਾ ਲਾਇਆ। ਉਹਦੀਆਂ ਅੱਖਾਂ ਤੋਂ ਪਾਣੀ ਆ ਗਿਆ, ਬੰਦੇ ਬਹਾਦਰ ਦੀਆਂ ਅੱਖਾਂ ਤੋਂ ਪਾਣੀ ਆ ਗਿਆ। ਉਹਨੂੰ ਪੁੱਛਦੇ ਨੇ ਹੁਣ ਜੋ ਰੋਣਾ ਹੈ ਤੇ ਪਹਿਲਾਂ ਸੋਚ ਲੈਂਦਾ। ਉਹ ਕਹਿੰਦਾ ਇਹ ਅਥਰੂ ਪਛਤਾਵੇ ਦੇ ਨਹੀਂ, ਇਹ ਅਥਰੂ ਸ਼ੁਕਰਾਨੇ ਦੇ ਨੇ। ਉਹ ਕਹਿੰਦੇ ਕਾਹਦਾ ਸ਼ੁਕਰਾਨਾ ਕਰਦਾ? ਤੇਰਾ ਪੁੱਤ ਸ਼ਹੀਦ ਹੋ ਗਿਆ, ਤੇਰੇ ਪੁੱਤ ਦਾ ਕਲੇਜਾ ਕੱਢ ਦਿੱਤਾ, ਕਾਹਦਾ ਸ਼ੁਕਰਾਨਾ ਕਰਦਾ? ਕਹਿੰਦੇ ਸ਼ੁਕਰਾਨਾ ਇਸ ਗੱਲ ਕਰਦਾ ਉਹ ਕਲਗੀ ਵਾਲਿਆ ਸਰਬੰਸ ਦਾਨੀਆਂ, ਜਦੋਂ ਤੂੰ ਪਰਿਵਾਰ ਨੂੰ ਸ਼ਹੀਦ ਕਰਵਾਇਆ ਸੀ ਤੁਸੀਂ ਇਕੱਠੇ ਨਹੀਂ ਸੀ, ਇਕੱਲੇ ਇਕੱਲੇ ਸੀ। ਕਿਤੇ ਤੇਰੀ ਮਾਂ ਬੈਠੀ ਹੈ ਪੋਤਰਿਆਂ ਨੂੰ ਲਈ, ਕਿਤੇ ਤੇਰੇ ਪੁੱਤਾਂ ਦੀਆਂ ਸ਼ਹੀਦੀਆਂ ਹੋਈਆਂ, ਕਿਤੇ ਤੂੰ ਮਾਛੀਵਾੜੇ 'ਚ ਬੈਠਾ ਹੈ। ਜਦੋਂ ਤੇਰਾ ਪਰਿਵਾਰ ਸ਼ਹੀਦ ਹੋਇਆ ਤੂੰ ਇਕੱਠਾ ਨਹੀਂ ਸੀ, ਇਕੱਲੇ ਇਕੱਲੇ ਸੀ। ਅੱਜ ਮੇਰਾ ਪਰਿਵਾਰ ਸ਼ਹੀਦ ਹੋਣ ਲੱਗਿਆ, ਪਰ ਅਸੀਂ ਸਾਰੇ ਹੀ ਇਕੱਠੇ ਹਾਂ। ਮੈਂ ਆਪਣੇ ਪੁੱਤ ਦੀ ਸ਼ਹੀਦੀ ਵੇਖੀ ਹੈ। ਸਮਾਗਮ ਵਿੱਚ ਨਿਊਯਾਰਕ ਸਿਟੀ ਕੌਂਸਲ ਮੈਂਬਰ ਲਿੰਡਾ ਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। Thank you so much. I just wanted to come and say hello and also to say thank you so much for inviting me, and thank you Baba Sajjan Singh so much for your leadership here at this Gurdwara, and I'm very, very honored and feel very much at home because it takes a village. There's no way that I would have been able to win this seat just on my own, and as a daughter of immigrants myself and as someone who's been in the community for many, many years, I run a nonprofit organization myself that service and meals, medical services, immigration services to the community. So I so much appreciate everything that you have done, especially during the pandemic. And I really would love to be a voice for everyone in this community because we have so much diversity and beauty in District 23. And I really hope that I can partner with you to work for a better, district, and also to bring services, resources to your community because you do it the best. We need in language, we need culturally competent services, and so if I can be of any help in that way, I'm looking forward to partnering with you to bring that to your community. And so I really just wanted to thank you so much for
for your heart, for your support, and I look forward to working with you in the future. So thank you so much. ਡਾਕਟਰ ਬਖਸ਼ੀਸ਼ ਸਿੰਘ, ਸੁਰਜੀਤ ਸਿੰਘ ਕੁਲਾਰ, ਟੈਲ ਸਿੰਘ ਅਤੇ ਭਾਈ ਰਜਿੰਦਰ ਸਿੰਘ ਨੇ ਵੀ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ। ਗੁਰੂ ਪਿਆਰੇ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦਿਨ ਦੀ ਜਿਹੜੀ ਆ ਸੈਲੀਬ੍ਰੇਸ਼ਨ ਕਰ ਰਹੇ ਹਾਂ, ਉਹਨਾਂ ਨੂੰ ਕਮੈਮੋਰੇਟ ਕਰ ਰਹੇ ਹਾਂ। ਅਤੇ ਜੋ ਬੰਦਾ ਸਿੰਘ ਬਹਾਦਰ ਨੇ ਕੀਤਾ ਸੀ ਅਤੇ ਸਿੱਖ ਇਤਿਹਾਸ ਚੇਂਜ ਕਰ ਦਿੱਤਾ ਅਤੇ ਸਿੱਖ ਰਾਜ ਸਥਾਪਿਤ ਕਰਤਾ, ਉਹਦੀ ਆਪਾਂ ਗੱਲ ਕਰਨੀ ਆ ਵੀ ਉਹ ਆਪਾਂ ਜਿਹੜਾ ਰਾਜ ਸੀ ਉਹਨੂੰ ਦੁਬਾਰਾ ਕਿਸ ਤਰ੍ਹਾਂ ਆਪਾਂ ਸਥਾਪਿਤ ਕਰਨਾ ਵਾ। ਅਤੇ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਵਾਂ ਵੀ ਸਿੱਖ ਇਤਿਹਾਸ ਵਿੱਚ ਸ਼ਹੀਦਾਂ ਦੀ ਜਿਹੜੀ ਕਤਾਰ ਬਹੁਤ ਲੰਮੀ ਆ। ਜੇ ਸਾਰਿਆਂ ਦੇ ਨਾਂ ਲੈਣੇ ਹੋਣ ਤਾਂ ਕਈ ਹਫ਼ਤੇ ਲੱਗ ਜਾਂਦੇ ਜੇ ਉਹਨਾਂ ਦਾ ਨਾਂ ਪੜ੍ਹਨਾ ਹੋਵੇ। ਅਤੇ ਖਾਸ ਕਰਕੇ ਭਾਈ ਮਨੀ ਸਿੰਘ ਦਾ ਆਪਾਂ ਜਿਹੜਾ ਸੀ ਸ਼ਹੀਦੀ ਦਿਨ 2 ਦਿਨ ਪਹਿਲਾਂ ਮਨਾਇਆ, ਅਤੇ ਅੱਜ ਤੋਂ 1 ਹਫ਼ਤਾ ਬਾਅਦ, ਕਹਿਣ ਦਾ ਮਤਲਬ ਕਿ ਫਰਾਈਡੇ ਤੋਂ 1 ਹਫ਼ਤੇ ਬਾਅਦ ਜਿਹੜਾ ਸੀ ਆਪਣੇ ਜਿਹੜੇ ਸੀ ਭਾਈ ਤਾਰੂ ਸਿੰਘ ਸੀ ਜਿਨ੍ਹਾਂ ਦੀ ਖੋਪੀ ਲਾਈ ਗਈ ਸੀ, ਉਹਨਾਂ ਦਾ ਜਿਹੜਾ ਵਾ ਸ਼ਹੀਦੀ ਦਿਨ ਆ ਰਿਹਾ ਵਾ। ਅਤੇ 12 ਤਰੀਕ ਨੂੰ ਭਲ ਕੇ ਆਪਣੇ ਜਿਹੜੇ ਸੀ ਯੋਧੇ ਸੀ ਉਹਨਾਂ ਦਾ ਵੀ ਜਿਹੜਾ ਸੀ ਸ਼ਹੀਦੀ ਦਿਨ ਜਿਹੜਾ ਆਪਾਂ ਮਨਾ ਰਹੇ ਹਾਂ, ਜਿਹੜੇ ਕਿ ਇਹ ਲੀਡ ਕਰ ਰਹੇ ਸੀ ਇਸ ਕੰਪੇਨ ਨੂੰ, ਜਿਹੜੀ ਕਿ ਹਥਿਆਰਬੰਦ ਸੰਘਰਸ਼ ਸੀ। ਗੁਰੂ ਕੇ ਲੰਗਰ ਦੀ ਸੇਵਾ ਜਸਵਿੰਦਰ ਸਿੰਘ ਜੌਲ, ਦੀਪਕ ਭਾਰਦਵਾਜ, ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਵੱਲੋਂ ਨਿਭਾਈ ਗਈ। ਇਨ੍ਹਾਂ ਸਮਾਗਮਾਂ ਨੂੰ ਨੇਪਰੇ ਚਾੜ੍ਹਨ ਵਿੱਚ ਭਾਈ ਰਜਿੰਦਰ ਸਿੰਘ, ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਸਿੰਘ ਬੋਪਾ ਰਾਏ, ਹੈੱਡ ਗ੍ਰੰਥੀ ਭਾਈ ਸ਼ਿੰਗਾਰਾ ਸਿੰਘ, ਭਾਈ ਟਹਿਲ ਸਿੰਘ ਨਿਊਯਾਰਕ, ਭਾਈ ਵੀਰ ਸਿੰਘ ਮਾਂਗਟ ਨੋਰਵਾਕ, ਭਾਈ ਇੰਦਰਜੀਤ ਸਿੰਘ ਢਾਲੀਵਾਲ ਫਿਸਕਲ, ਭਾਈ ਮੱਖਣ ਸਿੰਘ ਰੋਚੈਸਟਰ, ਬਾਬਾ ਸੱਜਣ ਸਿੰਘ, ਦਲਜੀਤ ਸਿੰਘ ਕੈਲੀਫੋਰਨੀਆ ਹੋਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਾਡਾ ਸਮੂਹ ਪੰਥਕ ਜਥੇਬੰਦੀਆਂ ਅਤੇ ਸਾਰੇ ਰਾਜਨੀਤਿਕ ਜਿਹੜੇ ਸਾਡੇ ਸਹਿਰਦ ਆਗੂ, ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਸੁਸਾਇਟੀ ਵੱਲੋਂ ਕਿ ਅਕਾਲ ਤਖਤ ਸਾਹਿਬ ਨੂੰ ਆਪਾਂ ਵਿਪਰਵਾਦ ਦੇ ਕਬਜ਼ੇ ਤੋਂ ਕਿੱਦਾਂ ਆਜ਼ਾਦ ਕਰਾਉਣਾ ਹੈ। ਪਰਿਵਾਰਵਾਦ ਜੋ ਬਾਦਲ ਪਰਿਵਾਰ ਨੇ ਉਸੇ ਕੰਟਰੋਲ ਕੀਤਾ, ਕਿੱਦਾਂ ਉਹਦੇ ਹੱਥਾਂ ਤੋਂ ਲੈਣਾ ਹੈ। ਉਹਦੇ ਲਈ ਸਾਨੂੰ ਸਾਰੇ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋਣਾ ਪਵੇਗਾ। ਭਾਈ ਰਣਜੀਤ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ, ਉਹ ਪਿੰਡਾਂ ਵਿੱਚ ਜਾ ਕੇ ਦਵਾਈ ਦੇ ਰਹੇ ਹਨ ਕਿ ਸਾਡੇ ਅਕਾਲ ਤਖਤ ਸਾਹਿਬ 'ਤੇ ਕੀ ਕੁਛ ਹੋ ਰਿਹਾ, ਸਾਡੀਆਂ ਪਰੰਪਰਾਵਾਂ ਦਾ ਘਾਣ ਹੋ ਰਿਹਾ ਹੈ। ਅਸੀਂ ਉਹਨਾਂ ਦਾ ਸਹਿਯੋਗ ਦਈਏ, ਆਪਣੇ ਆਪਸੀ ਮਤਭੇਦ ਭੁਲਾਈਏ।